बिस्मिल्लाहिर्रहमानिर्रहीम। आयरलैंड दी एक कुड़ी दा गाना सुनो तो बाकी गल फिर करने। Okay, I want to talk about Ireland. Specifically, I want to talk about the famine, about the fact that there never really was one. There was no famine. See, Irish people were only allowed to eat potatoes. All of the other food, meat, fish, vegetables, were shipped out of the country under armed guard to England while the Irish people starved. ਆਂਦੀ ਹੈ मैं उस कैद के मुतलक गल करना चाहनी हाँ जिहड़ा कैद नहीं सी बल्कि इंग्लैंड ने सानू सिर्फ आलू खाण की इजाज़त दी ही। बाकी सारिया मछलियाँ गोश्त सब्जियाँ के फौजां के जेरे असर साढ़े कोल खो के लै गए सन। ये गल है 1847 की, 45 तो लैके 52 तक। 47 वो आंदे ने ब्लैक 47, 1847 ਨੂੰ आयरलैंड वाले उत्थे इंग्लैंड ने जान बुझ के कहत मुसलत किया ही। उत्थे दे लोकां नूं सिर्फ आलू ते जिंदा रखिया, बाकी चीज़ां खो के लै गए। And then in the middle of all this, they gave us money not to teach our children Irish. And so we lost our history. आंदी है कैद पहली तो गल पिया नहीं, अल्लाह लू नहीं पिया, इंग्लैंड की वजह तो पिया। तो दूजी गल है वड्डा जुलम नहीं होया कि साडे बंदे मर गए। सब तो वड्डा जुलम ये होया है कि सानू पैसे दिते गए कि साडे बालां नूं आयरिश ज़बान ना पढ़ाई जाए, उहदी जगह इंग्लिश पढ़ाई जाए। ਉਹਦੇ ਜ਼ਰੀਏ ਸਾਨੂੰ ਸਾਡੀ ਤਾਰੀਖ ਭੁਲਾ ਦਿੱਤੀ ਗਈ। ਤੁਸੀਂ ਸੋਚੋ ਸਾਡੇ ਨਾਲ ਵੀ ਇਹੀ ਹੋਇਆ, ਇਹੀ ਕੀਤਾ ਅੰਗਰੇਜ਼ ਨੇ, ਸਾਡੀ ਜ਼ਬਾਨ ਖਤਮ ਕਰਕੇ ਸਾਡੀ ਤਾਰੀਖ ਸਾਨੂੰ ਭੁਲਾਈ ਹੈ। And this is what I think is still hurting we. You see, we're like a child that's been battered, has to drive itself out of its head because it's frightened, still feels all the painful feelings, but they lose contact with the memory. And this leads to massive self-destruction, alcohol, all desperate attempts at running. ਤੇ ਉਹਨੇ ਕਿਹਾ ਜਿਹੜੀ ਸਾਡੀ ਸਾਨੂੰ ਤਾਰੀਖ ਭੁਲਾਈ ਗਈ ਹੈ, ਇਹ ਐਸਾ ਜੁਰਮ ਹੈ ਜਿਹੜਾ ਸਾਨੂੰ ਅੱਜ ਵੀ ਨੁਕਸਾਨ ਪਹੁੰਚਾ ਰਿਹਾ। ਸਾਡੀ ਕੌਮ ਦੀ ਮਿਸਾਲ ਉਸ ਬਾਲਹਾਰ ਹੋ ਗਈ ਹੈ ਜਿਹੜਾ ਮੁਸ਼ਕਲ ਹਾਲਾਤ ਨਾਲ ਲੜ ਕੇ ਆਪਣੀ ਯਾਦਾਸ਼ਤ ਖੋ ਬੈਠਾ ਹੈ। ਬਸ ਉਹਨੂੰ ਦਰਦ ਦਾ ਅਹਿਸਾਸ ਬਾਕੀ ਹੈ, ਇਹ ਨਹੀਂ ਪਤਾ ਕਿ ਕੀ ਹੋਇਆ ਉਹਦੇ ਨਾਲ, ਅਤੇ ਉਹਦੀ ਵਜ੍ਹਾ ਤੋਂ ਉਹ ਆਪਣੇ ਆਪ ਤੋਂ ਨੱਸਣ ਦੀ ਕੋਸ਼ਿਸ਼ ਕਰ ਰਿਹਾ, ਜਿੰਝ ਸਾਡੀ ਕੌਮ ਪਾਕਿਸਤਾਨ ਤੋਂ ਨੱਸ ਜਾਣਾ ਚਾਹੁੰਦੀ ਹੈ। ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਤਾਰੀਖ 'ਚ ਕਿੱਥੇ ਖਲੋਤੇ ਹਾਂ। ਜਦੋਂ ਨਾ ਆਪਣੀ ਤਾਰੀਖ ਦਾ ਪਤਾ, ਨਾ ਮਾਜ਼ੀ ਦਾ ਪਤਾ, ਨਾ ਮੁਸਤਕਬਿਲ ਦੇ ਉੱਤੇ ਯਕੀਨ ਹੈ। ਸਮੁੰਦਰਾਂ 'ਚ ਮਰ ਰਹੇ ਨੇ, ਏਜੰਟਾਂ ਦੇ ਹੱਥੇ ਚੜ੍ਹ ਰਹੇ ਨੇ। ਕਿਉਂ? ਜਦੋਂ ਕਿਸੇ ਕੌਮ ਦੀ ਤਾਰੀਖ ਉਹਦੇ ਕੋਲ ਖੋਜ ਦਿੱਤੀ ਜਾਏ ਨਾ, ਤਾਂ ਉਹਨੂੰ ਆਪਣੇ ਮੁਸਤਕਬਿਲ 'ਤੇ ਯਕੀਨ ਨਹੀਂ ਰਹਿੰਦਾ। ਜੋ ਆਇਰਲੈਂਡ ਨਾਲ ਕੀਤਾ ਇੰਗਲੈਂਡ ਨੇ, ਉਹੀ ਸਾਡੇ ਨਾਲ ਕੀਤਾ। If there ever is going to be healing, there has to be remembering and then grieving so that the then can be forgiving. There has to be knowledge and understanding. ਤੇ ਉਹ ਆਂਦੀ ਹੈ ਜੇ ਅਸੀਂ ਇਸ ਗੁਲਾਮੀ ਤੇ ਤਬਾਹੀ ਦੇ ਦਰਦ ਦਾ ਇਲਾਜ ਕਰਨਾ ਆ ਤੇ ਸਾਨੂੰ ਇਹਨੂੰ ਯਾਦ ਰੱਖਣਾ ਪੈਣਾ ਹੈ, ਸਾਨੂੰ ਰੋਣਾ ਪੈਣਾ ਹੈ, ਤੇ ਸਾਡੇ ਕੋਲ ਆਪਣੇ ਨਾਲ ਹੋਏ ਜ਼ੁਲਮ ਦਾ ਇਲਮ ਹੋਣਾ ਚਾਹੀਦਾ ਤੇ ਅੰਡਰਸਟੈਂਡਿੰਗ ਸਮਝ ਹੋਣੀ ਚਾਹੀਦੀ ਹੈ ਕਿ ਸਾਡੇ ਨਾਲ ਹੋਇਆ ਕੀ ਹੈ। ਜਿੰਨੀ ਦੇਰ ਤੱਕ ਸਾਨੂੰ ਤਾਰੀਖ ਆਪਣੀ ਦਾ ਨਾ ਪਤਾ ਲੱਗਿਆ, ਉਨੀ ਦੇਰ ਤੱਕ ਸਾਡੀ ਇਸ ਗੁਲਾਮੀ ਦਾ ਇਲਾਜ ਨਹੀਂ ਹੋਣਾ। What finally broke us is not starvation, no, it's used in the controlling of our education, school, but we've lost contact with our history. ਇੱਕ ਕਾਨੂੰਨ ਹੈ ਕਿ ਕਿਸੇ ਵੀ ਕੌਮ ਦੀ 10% ਤੋਂ ਜ਼ਿਆਦਾ ਆਬਾਦੀ ਨੂੰ ਤੁਸੀਂ ਨਹੀਂ ਮਾਰ ਸਕਦੇ, ਲੇਕਿਨ ਇਹਨਾਂ ਨੇ ਆਇਰਲੈਂਡ ਦੀ 10% ਤੋਂ ਜ਼ਿਆਦਾ ਆਬਾਦੀ ਨੂੰ ਮਾਰਿਆ। ਇਹਨਾਂ ਨੇ 47 ਦੇ ਵਿੱਚ ਪੰਜਾਬ ਦੀ ਵੀ 10% ਆਬਾਦੀ ਨੂੰ ਮਾਰਿਆ। 43 ਦੇ ਵਿੱਚ ਬੰਗਾਲ ਦੇ ਵਿੱਚ ਚਰਚਲ ਨੇ ਦੂਜੀ ਜੰਗ ਅਜ਼ੀਮ ਦੇ ਦੌਰਾਨ ਮਸਨੂਈ ਕਹਿਤ ਪਾ ਕੇ ਬੰਗਾਲੀ ਮੁਸਲਮਾਨਾਂ ਦਾ ਕਤਲੇਆਮ ਕੀਤਾ। ਉਹ ਵੀ ਕਹਿਤ ਕੁਦਰਤੀ ਨਹੀਂ ਸੀ। ਇੰਗਲੈਂਡ ਨੇ 10,000 ਕਸ਼ਤੀਆਂ ਤਬਾਹ ਕਰਤੀਆਂ, ਜਿੱਥੇ ਹੈ ਹੀ ਸਿਰਫ ਦਰਿਆਈ ਇਲਾਕੇ ਹਨ, ਛੋਟੇ ਛੋਟੇ ਦਰਿਆ ਸਨ, ਕਿਉਂਕਿ ਜਾਪਾਨ ਜਿਹੜਾ ਸੀ ਉਹਦੇ ਹਮਲੇ ਦਾ ਖਤਰਾ ਸੀ। ਅਤੇ ਇਹਨਾਂ ਨੇ ਉਹ ਕਸ਼ਤੀਆਂ ਤਬਾਹ ਕਰਤੀਆਂ ਕਿ ਲੋਕਾਂ ਦਾ ਰੋਜ਼ਗਾਰ ਖੋ ਕੇ ਲੋਕਾਂ ਨੂੰ ਭੁੱਖਾ ਮਾਰਿਆ। ਅਤੇ ਸਿਰਫ ਇਹਨਾਂ ਆਇਰਲੈਂਡ ਨਾਲ ਨਹੀਂ ਕੀਤਾ, ਇਹਨਾਂ ਬੰਗਾਲ ਨਾਲ ਵੀ ਕੀਤਾ, ਪੰਜਾਬ ਨਾਲ ਵੀ ਕੀਤਾ। ਅਤੇ ਉਹਨੇ ਕਿਹਾ ਇਹ ਅਸਲ ਦੁੱਖ ਨਹੀਂ ਹੋਇਆ, ਬੰਦੇ ਮਰ ਜਾਣਾ ਕੋਈ ਗੱਲ ਨਹੀਂ। ਸਾਨੂੰ ਸਭ ਤੋਂ ਵੱਡਾ ਤਬਾਹ ਕੀਤਾ ਉਸ ਨਿਜ਼ਾਮੇ ਤਲੀਮ ਨੇ, ਜਿਹਦੀ ਵਜ੍ਹਾ ਤੋਂ ਸਾਨੂੰ ਸਾਡੀ ਤਾਰੀਖ ਦਾ ਹੀ ਨਹੀਂ ਪਤਾ। ਸਾਡੇ ਨਵੀਂ ਨਸਲ ਨੂੰ ਨਹੀਂ ਪਤਾ ਸਾਡੇ ਨਾਲ ਕੀ ਹੋਇਆ, ਸਾਡੀ ਜ਼ੁਬਾਨ ਖੋ ਕੱਤੀ ਗਈ ਹੈ। ਜਿੰਨੀ ਦੇਰ ਤੱਕ ਅਸੀਂ ਆਪਣੀ ਤਾਰੀਖ ਦਾ ਇਲਮ ਹਾਸਲ ਨਹੀਂ ਕਰਾਂਗੇ, ਆਪਣੀ ਜ਼ੁਬਾਨ ਵਾਪਸ ਨਹੀਂ ਲਾਂਗੇ, ਅਸੀਂ ਹੀਲ ਨਹੀਂ ਹੋ ਸਕਦੇ, ਸਾਡਾ ਇਲਾਜ ਨਹੀਂ ਹੋ ਸਕਦਾ।